ਦੱਸ ਕੀ ਕਰਾਂ ਮੈਂ। 10 ਦਿਨ ਹੋ ਗਏ ਨੇ ਮੇਰੇ ਸਹੁਰੇ ਫੌਤ ਹੋਏ ਨੂੰ। ਵੀ ਗੱਲ ਤਾਂ ਇਹ ਸੀ ਵੀ ਅੱਜ ਵੀ ਐਂ ਲੱਗਦਾ ਜਿਵੇਂ ਕੱਲ ਹੀ ਫੌਤ ਹੋਇਆ। ਵੀ ਇਹ ਕਿੱਦਾਂ ਗੱਲ ਭੁੱਲਣੀ ਆ। ਬੇਗਮ ਰੋਈ ਜਾਂਦੀ ਆ, ਘਰੋਂ ਰੋਂਦੀ ਰੋਂਦੀ ਇਸ ਕਮਰੇ 'ਚ ਵੜ ਕੇ ਦੂਜੇ 'ਚ ਵੜ ਜਾਂਦੀ ਆ। ਵੀ ਰੋਣ ਦੇ ਨਾਲ ਉਹਨੇ ਵਾਪਸ ਆ ਜਾਣਾ। ਜਿਹੜਾ ਦੁਨੀਆ ਤੋਂ ਚਲਾ ਗਿਆ ਉਹਨੇ ਵਾਪਸ ਤਾਂ ਨਹੀਂ ਨਾ ਆਉਣਾ। ਹੁਣ ਉਹਦੇ ਅਮਾਲ ਚੰਗੇ ਹੋਏ ਤੇ ਅੱਗੋਂ ਅਗਲੀ ਨਸਲ ਸਹੀ ਹੋ ਸਕਦੀ ਆ। ਨਹੀਂ ਕੀ ਗੱਲ ਕੀ ਆ, ਕਾਹਦੇ ਘਰ ਦੇ ਵਿੱਚ ਇੰਨੇ ਰੋਣੇ ਆ। ਮੈਨੂੰ ਪਤਾ ਵਾ ਵੀ ਇਹ ਹੁਣ ਮੁੜ ਕੇ ਨਹੀਂ ਆਉਣਾ ਉਹਨੇ। ਲੇਕਿਨ ਹੌਸਲਾ ਕਰ। ਅੱਜ 10 ਦਿਨ ਹੋ ਗਏ ਨੇ ਵੀ ਤੂੰ ਇਹ ਕਿਉਂ ਨਹੀਂ ਪਰੇਸ਼ਾਨੀ ਖਤਮ ਕਰਦੀ ਘਰ ਦੀ। ਦੇਲਾ 10 ਦਿਨ ਹੋ ਗਏ ਅੱਬੇ ਮਰੇ ਨੂੰ। ਹੈ ਆਹੋ ਚਲੋ ਕੁੜੀ ਦਾ ਤਾਂ ਬਣਦਾ ਕਿ ਸਵਾ ਮਹੀਨਾ ਰਵੇ। ਤੇ ਆ ਵੀ ਨਹੀਂ ਜਾਣ ਡਿਆ ਹੈਗਾ। ਇਹ ਬੜੇ ਖਚਰੇ ਲੋਕ ਨੇ ਪਤਾ। 10 ਦਿਨ ਹੋ ਗਏ ਰੋ ਰੋ ਕੇ ਤੂੰ ਆਪਣਾ ਪਾਣੀ ਘਟਾਇਆ ਪਿਆ ਵਾ। 3 ਬੋਤਲਾਂ ਲੱਗੀਆਂ ਵਾ। ਪਰ ਰੋਜ਼ ਦਾ 1500-1600 ਆ ਤਾਂ ਵਿਚਾਰ ਹੋਣਾ ਘੱਟ ਕਰ। ਆ ਕੀ ਆ ਹੁਣ ਤੇਰੀ ਰਿਪੋਰਟ ਆ ਜਿਹੜੀ ਕਰਵਾਈ ਸੀ ਆ ਗਈ ਉਹ? ਨਹੀਂ ਆ ਕੀ ਆ ਵੇ? ਅੱਬਾ ਜੀ ਦੀ ਵਸੀਅਤ ਹੈ। ਅੱਬਾ ਜੀ ਦੀ ਵਸੀਅਤ? ਤੈਨੂੰ ਖੋਲ ਨਾ ਨਾ ਖੋਲਣਾ ਨਾ। ਕਿਉਂ? ਅੱਬਾ ਜੀ ਕਹਿੰਦੇ ਸੀ 15 ਦਿਨ ਬਾਅਦ ਖੋਲਣਾ ਇਹਨੂੰ। ਐਸੀ ਕਿਹੜੀ ਸੇਜ ਨਾ ਲੱਗੇ ਵੀ ਜਿਹੜੀ 15 ਦਿਨ ਬਾਅਦ ਸੁੱਕਣੀ ਹੈ? ਉਹਨੂੰ ਪੜ੍ਹ ਤਾਂ ਸਹੀ, ਕਿਹੜੀ ਜ਼ਬਾਨ 'ਚ ਲਿਖਿਆ ਵਾ? ਵੇਖ ਯਾਰ, ਅੱਬਾ ਵਸੀਅਤ ਵੀ ਭੈਣ ਸਾਡੀ ਨੂੰ ਦੇ ਗਈ ਤੇ ਆਪਣੇ ਪੁੱਤਾਂ ਦੇ ਯਕੀਨ ਨਹੀਂ ਕੀਤਾ। ਜਿੱਡਾ ਉਹਦਾ ਬੰਦਾ ਸ਼ਰਾਰਤੀ ਨਾ, ਉਹਨੇ ਸਾਰਾ ਕੁਝ ਆਪਣੇ ਨਾਮੇ ਲਵਾ ਲੈਣਾ। ਲਵਾ ਦੇਣਾ। ਤੁਹਾਨੂੰ ਗੱਲਾਂ ਆਂਡੀਆਂ ਮੇਰੇ ਅੱਬਾ ਜੀ ਫੌਤ ਹੋ ਗਏ। ਓਏ ਫੌਤ ਤਾਂ ਹੋ ਗਏ, ਮੈਂ ਮੰਨਦਾ ਇਸ ਗੱਲ ਨੂੰ। ਮੈਂ ਉਸ ਦਿਨ ਜਨਾਜ਼ੇ ਵਾਲੇ ਦਿਨ ਥੋੜਾ ਰੋਇਆ ਵਾਂ। ਮੈਂ ਤਾਂ ਜਨਾਜ਼ਾ ਉਹ ਚੁੱਕਣ ਨਹੀਂ ਦੇਣ ਡਿਆ। ਤੂੰ ਕੀ ਰੋਣਾ ਵਾ ਜਿਹੜਾ ਮੈਨੂੰ ਤਾਂ ਲੋਕ ਬਾਹਰ ਫੜ ਕੇ ਲਿਆਉਂਦਾ ਸੀ ਘਰ ਦੇ ਵਿੱਚ ਵੀ ਤੈਨੂੰ ਕੀ ਗੱਲ ਆ, ਤੇਰੀ ਕਿਹੜੀ ਐਸੀ ਸ਼ੈ ਲੈ ਗਈ ਜਿਹੜਾ ਤੂੰ ਰੋਣੋਂ ਨਹੀਂ ਹਟਦਾ। ਮੈਂ ਵੀ ਤਾਂ ਰੋਇਆ ਹੀ ਆ, ਲੇਕਿਨ 1-2 ਦਿਨਾਂ ਬਾਅਦ ਬੰਦੇ ਨੂੰ ਥੱਕ ਜਾਣਾ ਚਾਹੀਦਾ। ਇਹਨੂੰ ਪੜ੍ਹ ਕੀ ਹੈ ਕੀ ਇਹਦੇ ਵਿੱਚ? ਨਹੀਂ ਨਾ ਮੈਂ ਖੋਲ ਸਕਦੀ, ਇਹ 15 ਦਿਨਾਂ ਬਾਅਦ ਹੀ ਖੁੱਲੇਗੀ। ਇਹ ਕੀ ਇਹ ਕੰਪਿਊਟਰ ਵਾਲੇ ਕੋਲ ਖੁਲਵਾ ਲਿਆ ਵਾ ਬਾਹਰੋਂ ਜਾ ਕੇ? ਇਹ ਕਿੱਦਾਂ ਖੋਲਣਾ ਵਾ? ਪਤਾ ਤਾਂ ਲੱਗੇ। ਵਸੀਅਤ ਕਰਕੇ ਗਏ ਨੇ। ਉਹ ਕੀ ਕਰਕੇ ਗਏ ਨੇ? ਕੋਈ ਵਸੀਅਤ ਦਾ ਪਤਾ ਤਾਂ ਲੱਗੇ ਇਹਨੂੰ। ਹੈ ਹੁਣ ਕੁਝ ਵੀ ਨਹੀਂ ਹੋਣਾ। ਸਾਡੇ ਪਤਲੇ ਕੀ ਪੈਣਾ? ਉਹ ਕੋਈ ਬੰਦਾ ਹੀ ਬੜਾ ਖਚਰਾ। ਉੱਤੋਂ ਸਾਡੀ ਭੈਣ ਸਿੱਧੀ ਆ। ਪਿਓ ਨੇ ਤੇ ਮਾਂ ਨੇ ਸੁਣ ਤਰਬੀਅਤ ਦੇ ਦਿੱਤੀ ਵੀ ਜੋ ਤੁਹਾਡਾ ਮੀਆਂ ਕਹੇਗਾ ਪੁੱਤ ਉਹ ਕਰਨਾ ਵਾ। ਤੇ ਉਹ ਸਾਰਾ ਕੁਝ ਉਹਨੇ ਖਚਰੇ ਨੇ ਆਪਣੇ ਨਾਲ ਲਵਾ ਲੈਣਾ। ਐਵੇਂ ਆਪਣੇ ਨਾਲ ਲਵਾ ਲੈਣਾ। ਵੇਖ ਲਈ ਫਿਰ ਇਹੀ ਕੁਝ ਹੋਣਾ। ਖੋਲ ਲੈ ਇਹਨੂੰ, ਖੋਲ ਤਾਂ ਸਹੀ, ਪਤਾ ਤਾਂ ਲੱਗੇ। ਨਹੀਂ ਨਾ ਮੈਂ ਨਹੀਂ ਖੋਲ ਸਕਦੀ। ਕਿਹੜੀ ਜ਼ਬਾਨ 'ਚ ਲਿਖਿਆ ਇਹ? ਤੁਹਾਨੂੰ ਕਾਹਦੀ ਏਡੀ ਜਲਦੀ ਹੈ? ਚੱਲ ਮੈਨੂੰ ਦੱਸ ਤਾਂ ਸਹੀ, ਹਿੰਦੀ 'ਚ ਆ ਕਿ ਇੰਗਲਿਸ਼ 'ਚ ਆ? ਕਾਹਦੇ ਵਿੱਚ ਲਿਖਿਆ ਵਾ ਉਹ? ਪੱਲੇ ਦਿਨ ਹੀ ਕਿਹੜੇ ਹੋਏ ਨੇ ਅੱਬਾ ਜੀ ਨੂੰ ਫੌਤ ਹੋਇਆ। 10 ਦਿਨ ਹੋ ਗਏ ਨੇ। 10 ਦਿਨ ਹੋ ਗਏ ਨੇ। 10 ਦਿਨ ਬਹੁਤ ਹੁੰਦੇ ਆ ਮੇਰੇ ਵਾਸਤੇ ਤੇ ਅੱਜ ਹੀ ਫੌਤ ਹੋਏ ਨੇ ਨਾ। ਯਾਰ ਉਹ ਭਾਗਾਂ ਵਾਲੀ ਤੈਨੂੰ ਪਤਾ ਸਿੱਧੀ ਹੈਗੀ ਸਾਡੀ ਭੈਣ। ਸਾਰੀ ਉਮਰ ਉਹਨੂੰ ਕਦੀ ਕੋਈ ਝੂਠ ਤੇ ਵਿਚਾਰੀ ਨੂੰ ਬੋਲਣਾ ਨਹੀਂ ਆਇਆ। ਉਹਨੇ ਸਾਰਾ ਕੁਝ ਨਾਵੇਂ ਲਵਾ ਦੇਣਾ ਆਪਣੇ ਬੰਦੇ ਦੇ। ਓਏ ਐਵੇਂ ਹੀ ਨਾਵੇਂ ਲਵਾ ਦੇਣਾ ਵਾ। ਹਾਂ ਤੂੰ ਦੇਖ ਸਹੀ, ਮੈਂ ਉਹਦੀ ਜਾ ਕੇ ਸੇਵਾ ਹੀ ਇੰਨੀ ਕਰਨੀ ਆ। ਮੈਂ ਗੱਲ ਉਹਦੀ ਮੰਨਣੀ ਆ ਸਾਰੀ। ਵੇਖ ਲਾ ਉਹ ਬੰਦਾ ਖਚਰਾ ਹੀ। ਐਵੇਂ ਹੀ ਖਚਰਾ ਵਾ। ਤੂੰ ਆਪਣੀ ਭੈਣ ਵਾ, ਉਹ ਸਾਨੂੰ ਵੀ ਪੂਰਾ ਯਕੀਨ ਵਾ। ਚਲੋ ਵੇਖੀ ਉਹ ਬੰਦਾ ਤੇਜ਼ ਚਲਾਗਾ ਇਹ। ਉਹ ਤੂੰ ਛੱਡ ਦੇ ਤੇਜ਼ ਚਲਾਕੀਆਂ। ਕੀ ਕਰਾਂ ਮੈਂ? ਰੋਣਾ ਬੰਦ ਹੋ ਗਿਆ। ਐਸਾ ਬਾ ਭੈਣੇ ਅਸੀਂ ਇਕੱਲੇ ਹੀ ਰਹਿ ਗਏ ਜੱਗ ਤੇ। ਆਇਆ ਵੀਰੇ। ਉਹ ਬੁੜਾ ਸਾਡੀਆਂ ਸਾਂਗਾਂ ਮੁਕਾ ਗਿਆ, ਸਾਡੀਆਂ ਆਸਾਂ ਖਤਮ ਕਰ ਗਿਆ। ਬੁੜਿਆ ਤੂੰ ਆਪ ਚਲਾ ਗਿਆ। ਇਹ ਪਿਓ ਤੁਹਾਡੇ ਨੂੰ 1 ਸਾਲ ਪਹਿਲੇ ਜਾਣਾ ਚਾਹੀਦਾ ਸੀ ਤਾਂ ਕਿ ਅੱਜ ਤੱਕ। ਭੈਣਾ ਹੁਣ ਸਾਡਾ ਕੀ ਬਣੂਗਾ? ਪਤਾ ਹੈ ਵੀ ਤੈਨੂੰ ਕਿ ਜਾਣੇ ਆ। ਚੱਲ ਵੀਰੇ ਹੁਣ ਤੂੰ ਹੌਸਲਾ ਕਰ। ਓਏ ਹੌਸਲਾ ਕਰ। ਕਿਉਂ ਤੁਸੀਂ ਦਿਲ ਛੋਟਾ ਕਰਦੇ ਹੋ? ਕਿੱਥੇ ਹੌਸਲਾ ਹੋਣ ਡਿਆ? ਅੱਗੇ ਇੱਥੋਂ ਆਉਣਾ, ਹਾਂ ਘਰ ਬਣਨਾ, ਆਹੋ ਸਾਹਮਣੇ ਅੱਬਾ ਨਜ਼ਰ ਆਉਣਾ, ਹਾਂ। ਉਹਦੇ ਕੋਲ ਕੋਈ ਪੈਸਾ ਧੇਲਾ ਮੰਗਣਾ, ਕੋਈ ਗੱਲ ਕਰਨੀ। ਉਹਨੇ ਗਾਲਾਂ ਕੱਢਣੀ ਨਹੀਂ, ਹਾਂ। ਦੇ ਦੇਣੇ ਉਹਨੇ। 10 ਦਿਨ ਹੋ ਗਏ। ਹਾਂ ਤੁਹਾਨੂੰ ਦੇਖ ਦਿਲ ਖੱਟਾ ਹੋਈ ਜਾਣ ਡਿਆ। ਭਾਜੀ ਕੀ ਕਰੀਏ? ਤੇ ਜਦੋਂ ਘਰ ਵੜਦਾ ਉਹਨਾਂ ਪੁੱਠਾ ਆ ਜਾ ਕਰ ਤਾਂ ਕਿ ਤੂੰ ਮੈਨੂੰ ਦੇਖੇ ਨਾ, ਤੂੰ ਬਾਹਰ ਦਰਵਾਜ਼ੇ ਵਾਲੀ ਦੇਖੀ ਜਾਵੇਂ। ਭਾਜੀ ਇੰਨਾ ਨਹੀਂ ਸੀ ਨਜ਼ਰ ਆਉਣਾ ਚਾਹੀਦਾ ਜਿੰਨਾ ਤੁਸੀਂ ਘਰ ਚ ਆਉਣ ਡਏ ਆ। ਚੱਲ ਵੀਰੇ ਇਹ ਤਾਂ ਜ਼ਿੰਮੇਵਾਰੀ ਤੁਸੀਂ ਦੇਖ ਸੋਚ ਕੇ ਮੇਰੇ ਗੱਲ ਪਾਈ ਜਾਂਦੇ ਤੇ ਮੈਂ ਤੇ ਪੁੱਤਰ ਤੁਹਾਡੇ ਨਜ਼ਰ ਆਉਣਾ ਹੀ ਨਹੀਂ ਚਾਹੁੰਦਾ ਤੁਹਾਨੂੰ। ਭਾਜੀ ਬੜੇ ਬੰਦੇ ਦੇਖੇ ਆਪਣੇ ਕੰਮਾਂ ਤੇ ਜਾ ਕੇ 3-4 ਦਿਨਾਂ ਬਾਅਦ ਆ ਜਾਂਦੇ, ਤੁਸੀਂ ਤਾਂ ਟੇਕੇ ਬਹਿ ਗਏ। 10 ਸਾਲ ਹੋ ਗਏ ਮੈਂ ਤਾਂ 1 ਮਿੰਟ ਨਾਲ ਇਸ ਘਰ ਦੇ ਵਿੱਚ ਪੈਰ ਰੱਖਾਂ। ਆ ਤੇਰੀ ਭੈਣ ਖੜੇ ਪਈ ਆ ਵੀ ਆ ਪਿਓ ਦੀ ਵਸੀਅਤ ਆ, ਇਹ ਪੜ੍ਹਨੀ ਆ ਤਾਂ ਫੇਰ ਇਸ ਘਰੋਂ ਜਾਣਾ। 10 ਦਿਨਾਂ ਚ ਭਾਜੀ ਏਦਾਂ ਲੱਗਣ ਦਾ ਜਿੱਦਾਂ ਇੱਥੇ ਜੰਮੇ ਤੁਸੀਂ। ਇੱਥੇ ਕਿਤੇ ਜੰਮਣ ਨੂੰ ਜਗ੍ਹਾ ਹੈ ਵਾ? ਚੱਲ ਵੀਰੇ ਤੂੰ ਵੀ ਤੁਸੀਂ ਤਾਂ ਆਪ ਇੱਥੇ ਪਤਾ ਨਹੀਂ ਕਿੱਦਾਂ ਜੰਮੇ। ਸਭਾ ਮੈਨੂੰ ਤਾਂ ਤੇਰਾ ਲਾਉਣ ਡਿਆ ਕਿ ਤੇਰੇ ਹੁਣ ਏਦਾਂ ਕੌਣ ਲਿਜਾਊ ਤੇਰੇ ਹੱਲ ਨੂੰ। ਕਿਉਂਕਿ ਹੁਣ ਤਾਂ ਬਹਿਨੋਈ ਵੀ ਇੱਥੇ ਦਿਲ ਕਰੇ ਇੱਥੇ ਦੇਣੀਆਂ ਪੈਣ ਤੈਨੂੰ। ਵੀਰੇ ਤੁਸੀਂ ਹੈ ਨੀ ਮੇਰੇ ਸਿਰ ਤੇ। ਹੁਣ ਕਿੱਥੇ ਰੂਹਾਂ ਲੱਗਦੀਆਂ ਭਾਜੀ, ਹੁਣ ਕਿੱਥੇ ਚੈਨ ਆਉਣ ਡਿਆ ਵਾ।
ਸਭਾ ਆ ਕੀ ਆ? ਇਹ ਖਰਬੂਜਾ ਕੱਟ ਕੇ ਰੱਖਿਆ। ਇੱਧਰ ਫੜਾ ਦੇ ਮੈਨੂੰ, ਅੱਬਾ ਜੀ ਕੋਈ ਅੱਬੇ ਦੀ ਸ਼ੈ ਲੱਗਦੀ ਮੈਨੂੰ ਅੱਬੇ ਦੀ। ਅੱਬਾ ਜੀ ਵਸੀਅਤ ਅੱਬੇ ਲੈ ਦੀ ਕੇ ਸ਼ੈ ਗਏ ਸੀ। ਕਿਹੜੀ ਆ? ਅੱਬੇ ਦੀ ਕੋਈ ਕਾਗਜ਼ ਹੋਣਾ, ਅੱਬੇ ਦੀ ਕਿਸੇ ਕੀ ਹੱਥ ਲਾ ਕੇ ਰੱਖ ਲਿਆ ਸੀ। ਕੀ ਕਰਦੇ ਕੀ? ਅੱਬਾ ਜੀ? ਵਸੀਅਤ ਲਿਖ ਕੇ ਗਏ ਆ। ਲਿਖ ਕੇ ਗਏ ਆ? ਆ ਕੁਛ ਲੈ ਕੇ ਗਏ ਪਤਾ ਨਹੀਂ ਕਿਤੇ ਇਹ ਤਾਂ ਤੁਹਾਡੇ ਨਹੀਂ ਨਾਲ ਲਿਖ ਗਿਆ ਇਹ ਤਾਂ ਨਹੀਂ ਲਿਖ ਗਿਆ ਕਿ ਇਹ ਜਾਣ ਤੇ ਤੂੰ ਰਹਿ ਇੱਥੇ। ਮੈਨੂੰ ਇਹ ਡਰ ਆ ਕਿ ਤੁਹਾਡਾ ਨਾ ਕਿਤੇ ਲੈ ਕੇ ਹੁਣ ਵੀ ਮੇਰੇ ਹੈ ਨਹੀਂ ਸੀ, ਜਿਨ੍ਹਾਂ ਦੇ ਹੈਗੇ ਉਹਨਾਂ ਨੂੰ ਦੇ ਦਿਓ। ਸਭਾ ਭੈਣ ਹੁਣ ਗੱਲ ਸੁਣ ਲੈ, ਗੱਲ ਖੋਲ ਕੇ। ਸੁਣ ਲਾ ਜੀ। ਹੁਣ ਤੂੰ ਹੀ ਸਾਡੀ ਮਾਂ ਵਾ, ਤੂੰ ਹੀ ਸਾਡਾ ਪਿਓ ਵਾ, ਤੂੰ ਹੀ ਸਾਡੀ ਭੈਣ ਆ। ਆਹੋ ਇਹ ਵੀਰੇ, ਕੱਲੀ ਤੇ ਕਿੰਨਾ ਕੁਛ ਪਾਇਆ ਤੁਸੀਂ, ਅੰਮੀ ਵੀ, ਪਿਓ ਵੀ, ਅੱਗੋਂ ਮੇਰੀ ਜਨਾਨੀ ਵੀ, ਕੋਈ ਜਾਣ ਦੋ। ਤੁਸੀਂ ਨਾ ਕਿ ਜਜ਼ਬਾਤੀ ਹੋ ਕੇ ਪਤਾ ਨਹੀਂ ਕਿਹੜੀਆਂ ਗੱਲਾਂ ਕਰਨ ਲੱਗ ਭਾਜੀ ਜਾਂਦੇ। ਦਫਾ ਮਾਰੋ, 10 ਦਿਨ ਹੋ ਗਏ ਤੁਹਾਡੀਆਂ ਤਾਂ ਮੌਜਾਂ ਲੱਗੀਆਂ। ਕੰਮ ਮੌਜਾਂ ਤੋਂ ਕਾਹਦੀਆਂ ਲੱਗੀਆਂ ਮੈਨੂੰ ਦੱਸ ਵੀ ਇੱਥੇ ਮੈਨੂੰ ਦੱਸ ਇੱਥੇ ਬਾਰਬੀਕਿਊ ਚੱਲਣ ਡਿਆ ਵਾ। ਯਾਰ ਮੇਰਾ ਦਿਲ ਕਰਦਾ ਮੈਂ ਤੇਨਾਂ ਦੁੱਖ ਕਰਾਂ, ਤੇਰਾ ਦੁੱਖ ਵਾਲਾ ਮੂੰਹ ਹੀ ਨਹੀਂ ਹੈਗਾ। ਅੱਛਾ ਮੈਂ ਤੈਨੂੰ ਇਹ ਕਹਿਣਾ ਸੀ, ਭੈਣ ਹੁਣ ਘਰ ਦੇ ਕੰਮ ਸਾਰੇ ਮੈਂ ਕਰੂੰਗਾ, ਤੂੰ ਮੈਨੂੰ ਦੱਸਣਾ ਜੋ ਵੀ ਕਹਿਣਾ। ਜਾਂ ਰਕਸ਼ਾ ਕਰਾ ਕੇ ਆ ਤੇ ਅਸੀਂ ਆਪਣੇ ਘਰ ਜਾਈਏ। ਵੀਰੇ ਹੁਣ ਤੂੰ ਕਿੱਡਾ ਚੰਗਾ ਬਣਨ ਡਿਆ, ਜੇ ਅੱਬੇ ਦੇ ਹੁੰਦੇ ਇਸ ਤਰ੍ਹਾਂ ਕਰਦੇ ਉਹਨੂੰ ਤੇ ਨਾ ਖਪਾਉਂਦੇ। ਸਾਨੂੰ ਕੀ ਪਤਾ ਸੀ ਕਿ ਕੀ ਸਾਡੇ ਪਤਾ ਸਾਡਾ ਅੱਬਾ ਹੀ ਬਚ ਜਾਂਦਾ। ਅੱਬੇ ਨਾਲ ਸਾਡੀ ਮੁਖਾਲਫਤ ਕੀ ਸੀ? ਅੱਬਾ ਦਾ ਸਾਡੀ ਜਿੰਦ ਜਾਨ ਸੀ। ਜਿੰਦ ਜਾਨ ਸੀ। ਕੰਮ 24 ਤਾਂ ਤੁਸੀਂ ਘੰਟਿਆਂ ਕਦੇ ਦੇ ਕੀਤਾ ਨਹੀਂ ਸੀ। 24 ਘੰਟਿਆਂ ਦੇ ਵਿੱਚ ਨਾ ਤੁਸੀਂ 22 ਵਾਰੀ ਕਮ ਸੇ ਕਮ ਕੋਸ਼ਿਸ਼ ਕਰਦੇ ਸੀ ਦੁਨੀਆ ਤੋਂ ਚਲੇ ਜਾਈਏ, ਦੁਨੀਆ ਤੋਂ ਚਲੇ ਜਾਈਏ। ਅਸੀਂ ਇੰਨਾ ਤੰਗ ਕੀਤਾ ਸੀ। 10 ਦਿਨਾਂ ਚ ਇੰਨੀ ਮਾਲੂਮਾਤ ਸਾਡੇ ਘਰ ਦੀ। ਬਈ ਮੈਨੂੰ ਮੇਰੇ ਸਾਹਮਣੇ ਸਾਰਾ ਕੁਝ ਤੂੰ ਵੀਰੇ ਹੋਇਆ। ਮੈਨੂੰ ਦੱਸਣਾ, ਮੈਂ ਬਾਹਰੋਂ ਦਾਲ ਪੱਤਾ ਜੋ ਵੀ ਲਿਆਉਣਾ ਮੈਂ ਖੁਦ ਜਾ ਕੇ ਲਿਆਉਂਗਾ। ਠੀਕ ਆ, ਮੱਝਾਂ ਮੁੱਝਾਂ ਦਾ ਸਾਰਾ ਕੰਮ ਜਾਂ ਮੈਂ ਪੱਠੇ ਪਾ ਸਾਂਭਣਾ। ਮੱਝਾਂ ਨੂੰ। ਤੂੰ ਫਿਕਰ ਨਹੀਂ ਕਰਨਾ ਹੁਣ। ਇਸ ਜਾ ਘਰ ਕੇ ਦੇ ਵਿੱਚ ਗੱਲ ਜੋ ਵੀ ਕਰਨਾ ਮੈਂ ਆਪ ਕਰੂੰਗਾ। ਤੁਸੀਂ ਬੈਠੋ, ਤੁਹਾਨੂੰ ਤਾਂ 10-15 ਦਿਨ ਹੋ ਗਏ, ਬੈਠੋ ਤੇ ਤੁਸੀਂ। ਬੈਠਣਾ ਹੀ ਉਹਨਾਂ ਨੇ। ਸਾਰੀ ਜ਼ਿੰਦਗੀ ਇਹਨੇ ਕੋਈ ਕੰਮ ਨਹੀਂ ਕੀਤਾ, ਆ ਯਕਦਮ ਇਹਨੇ ਕੰਮ ਕਿਦਾਂ ਕਰਨ ਲੱਗ ਗਿਆ। ਬੜੇ ਤੇਜ਼ ਹੈ ਅੱਬਾ ਜੀ ਦੀ ਵਸੀਅਤ ਮੇਰੇ ਹੱਥ ਵਿੱਚ ਹੈ ਨਾ, ਇਹਦੀ ਤੇ ਤੂੰ 15 ਦਿਨ ਤੇ ਲਾਈ ਆ ਨਾ, ਇਹਦੇ ਕੋਈ ਟਾਈਮ ਟੇਬਲ ਮਾੜਾ ਜਿਹਾ ਅੱਗੇ ਪਿੱਛੇ ਕਰਕੇ ਇਹਨੂੰ ਪੜ੍ਹ ਤੇ ਸਹੀ। ਜੋ ਮੇਰੇ ਅੱਬਾ ਜੀ ਨੇ ਕਹਿਣਾ ਮੈਂ ਉਹੀ ਕਰਨਾ ਹੈ। ਹੁਣ ਤੇ ਦੁਨੀਆ ਤੋਂ ਚਲੇ ਗਏ ਨੇ। ਅੱਬਾ ਜੀ ਕੋ ਜਾਣ ਵਾਲੇ ਇੰਨਾ ਟਾਈਮ ਸੀ ਕਿ ਪੂਰਾ ਤੈਨੂੰ ਸਮਝਾ ਕੇ ਗਏ ਕਿ 15 ਦਿਨ ਬਾਅਦ ਹੀ ਖੋਲੀਏ। ਪਤਾ ਨਹੀਂ ਮੈਨੂੰ ਕਿਉਂ ਲੱਗਦਾ ਕਿ ਇਹਨੇ ਮੱਝ ਨੂੰ ਪੱਠੇ ਨਹੀਂ ਪਾਉਣੇ, ਬਾਹਰ ਵੇਚਣ ਨਾ ਚਲਾ ਜਾਵੇ, ਕਿਉਂਕਿ ਐਡਾ ਇਮਾਨਦਾਰ ਹੈ ਨਹੀਂ। ਨਹੀਂ ਕੀ ਹੋਇਆ ਵੀਰੇ? ਨਹੀਂ ਹੁਣ ਤੇ ਪਾਣਗੇ ਪੱਠੇ। ਅੱਛਾ ਹਾਂ ਭਾਜੀ ਕੀ ਕਹਿਣ ਦੇ? ਕੁਛ ਨਹੀਂ ਵੀਰੇ, ਤੂੰ ਤੁਸੀਂ ਪੱਠੇ ਕੰਮ ਕਰ ਲਓ ਜੀ। ਤੁਸੀਂ ਬੈਠੋ ਬੈਠੋ, ਸਾਡਾ ਤਾਂ ਪਿਓ ਮਰਿਆ, ਤੂੰ ਬੈ। ਹਾਂ ਮੈਂ ਕਿਹੜਾ ਵੀ ਕਵਰ ਦੇ ਉੱਤੇ ਬੈਠਾ ਵਾਂ, ਮੰਜੇ ਤੇ ਹੀ ਬੈਠਾ ਵਾਂ। ਦੁਨੀਆ ਤੇ ਆਈ ਚਲਾਈ ਲੱਗੀ ਰਹਿਣੀ ਹੈ, ਕਦੇ ਜਾਣਾ ਹੀ ਪੈਣਾ ਵਾ, ਲੇਕਿਨ ਆਪਣੇ ਆਪ ਨੂੰ ਹੌਸਲੇ 'ਚ ਰੱਖੀਦਾ ਹੁੰਦਾ। ਬਸ ਕਰ ਰੋਣਾ ਬੰਦ ਕਰ ਦੇ, ਬੰਦ ਕਰ ਦੇ ਰੋਣਾ। ਮੈਂ ਹੁਣ ਇੱਕੋ ਹੀ ਫੈਸਲਾ ਕਰ ਲਿਆ ਵਾ, ਆ ਜਿੱਥੋਂ ਜਿੱਥੋਂ ਵੀ ਮੈਨੂੰ ਗੰਦ ਚੁੱਕਣਾ ਪਿਆ ਮੈਂ ਚੁੱਕ ਕੇ ਉਹ ਖੁਰਲੀ 'ਚ ਸਿੱਟਣਾ। ਮੈਂ ਗੰਦ ਘਰ 'ਚ ਰਹਿਣ ਨਹੀਂ ਦੇਣਾ ਪਰ ਭਾਜੀ। ਇਹਦੇ ਤੇ ਆਪ ਬਹਿ ਕੇ ਬਾਹਰ ਚਲੇ ਜਾ ਭਾਈ। ਗੰਦ ਮਕਾਉਣਾ ਪਹਿਲਾਂ ਮੈਂ ਇਸ ਘਰ 'ਚ। ਵੀਰੇ ਪਹਿਲੇ ਵੀ ਮੁਕਾ ਸਕਦਾ ਸੀ ਤੂੰ। ਭੈਣ ਤੂੰ ਨਾ ਟੈਨਸ਼ਨ ਲੈ, ਵੀਰੇ ਮੈਂ ਹੀ ਤੇ ਟੈਨਸ਼ਨ ਲੈਣੀ। ਤੂੰ ਮੈਨੂੰ ਆਪਣੀ ਦੁੱਖ ਤਕਲੀਫ ਦੱਸਣੀ ਆ ਜਿਹੜੀ ਵੀ ਹੋਈ। ਮੈਂ ਤੇਰਾ ਪਿਓ ਬਣ ਕੇ ਤੇਰਾ ਸਾਥ ਦਊਂਗਾ। ਸਾਡੇ ਤਾਂ ਮੁਸੀਬਤ ਪਈ ਗੜ, ਹੁਣ ਲੋਕਾਂ ਕੀ ਨੇ ਤਾਂ ਫਾਇਦਾ, ਬਹਿਣਾ। ਹੁਣ ਤੇ ਪਿਓ ਮਰ ਗਿਆ ਮੇਰਾ। ਇੰਨਾ ਤੂੰ ਫਲੈਕਸੀਬਲ ਨਹੀਂ ਵੀ ਕਦੇ ਤੂੰ ਪਿਓ ਬਣ ਜਾਏਗਾ, ਕਦੇ ਕੁਝ ਬਣ ਜਾਏਗਾ। ਤੂੰ ਜਿਹੜਾ ਕੰਮ ਕਰਨ ਡਿਆ ਨਾ ਉਹ ਕਰ। ਕਰਨ ਦੇ ਭਾਜੀ, ਤੁਸੀਂ ਬੈਠੋ। ਬੈਠਾ ਮੈਂ ਬੈਠਾ। ਲੈ ਵੀਰੇ ਗਰਮ ਤੱਤਾ ਨਾ ਹੋ, ਵਸੀਅਤ ਪਤਾ ਨਹੀਂ ਕਿਦੋਂ ਖੁੱਲਣੀ ਆ। ਤੂੰ ਸ਼ਿਕੰਜਵੀ ਪੀ, ਆਪਣੀ ਭੈਣ ਨੂੰ ਵੀ ਦੇ, ਉਹਦਾ ਵੀ ਪਾਣੀ ਮੁੱਕਿਆ ਪਿਆ। ਉਹਨੂੰ ਵੀ ਲਿਆ ਕੇ ਪਿਉਣਾ। ਤੂੰ ਤਾਂ ਪੀ, ਤੈਨੂੰ 10 ਦਿਨ ਹੋ ਗਏ ਸਾਡਾ ਪਿਓ ਮਰਿਆ, ਤੂੰ ਗੰਮ 'ਚ ਬੈਠਾ ਪੀ। ਓਏ ਹੋਏ, ਨਵਾਂ ਨਵਾਂ ਕੰਮ ਸ਼ੁਰੂ ਕੀਤਾ ਨਾ, ਇਸ ਕਰਕੇ ਹਰ ਗੱਲ ਤੇ ਗੁੱਸਾ ਚੜਨ ਡਿਆ। ਪੀਲਾ ਪਾਣੀ ਵਾਲ ਫੜ। ਨਹੀਂ ਨਹੀਂ ਪੀਓ ਤੁਸੀਂ। ਘਰਾਂ ਦੇ ਉਦੋਂ ਤਾਂ ਕੰਮ ਸਾਰਾ ਤਾਂ ਪੀ ਲਿਆ ਤੇ ਕਰਨੇ ਹੁਣ ਪੈਣੇ ਮੈਨੂੰ ਨਾ, ਸੁਲਾ ਹੁਣ ਮਾਰਨ ਅਸੀਂ ਡਏ। ਕਰਨੇ ਤੇ ਕਰਨੇ ਕਿਨੇ ਜਦੋਂ ਨਹੀਂ ਰਿਹਾ ਸਿਰ ਤੇ। ਝਾੜੂ ਵੀ ਫੁੱਲ ਹੀ ਚੱਕੀ ਫਿਰਦਾ ਤੂੰ ਹੈ। ਉਹ ਕੋ ਮਾੜਾ ਮੋਟਾ ਕੋ ਨਿੱਕਾ ਚੁੱਕ ਲਾ ਕਿ ਜ਼ਰੂਰ ਸਾਡੇ ਸਿਰ ਦੇ ਵਿੱਚ ਖੇ ਪਾਉਣੀ। ਆ ਕੋ ਛੋਟਾ ਚੁੱਕ ਲਾ ਝਾੜੂ। ਵੀਰੇ ਜੀਭ ਬਾਹਰ ਕੱਢੀ, ਆ ਜੀਭ ਦੇ ਨਾਲ ਸਟੰਪ ਲਾ ਕੇ ਆਇਆ ਕਿਤੇ। ਨੀਲੀ ਹੋਈ ਪਈ ਸਾਰੀ। ਨੀਲੀ ਹੋਈ ਪਈ ਅੱਲਾ। ਦੁੱਖ ਦੇ ਨਾਲ। ਦੁੱਖ ਨਾਲ ਤੇਰੇ ਪਿਓ ਦੇ ਜਾਣ ਦੀ ਵਜ੍ਹਾ ਨਾਲ ਖੂਨ ਸੁੱਕਿਆ ਪਿਆ ਮੇਰੇ। ਮੈਨੂੰ ਤਾਂ ਲੱਗਦਾ ਤੇਰਾ ਜ਼ਮੀਰ ਸੌਂ ਗਿਆ ਸਾਡੇ ਘਰ। ਵੀਰੇ ਝਾੜੂ ਹੀ ਮਾਰੇ ਜਾਣਾ। ਜ਼ਮੀਰ ਸੌਂ ਜਵੇ ਤਾਂ ਕੋਈ ਗੱਲ ਨਹੀਂ, ਗੈਰਤ ਨਾ ਸੌਵੇਂ। ਵੀਰੇ ਹਾਂ ਭੈਣ, ਘੱਟਾ ਸਾਡੇ ਤੇ ਪਾਈ ਜਾਣ ਡੇ, ਝਾੜੂ ਹੀ ਮਾਰੀ ਜਾਣਾ। ਹੋਰ ਭੈਣ ਸਫਾਈ ਤੇ ਉਂਝ ਦੀ ਉਂਝ ਹੀ ਹੈ। ਆਰਡਰ ਲਾ ਭਰਾ ਇਹ ਨੂੰ। ਸਫਾਈ ਵਾਲਾ ਹੈ ਹੀ ਨਹੀਂ, ਇਹ ਤਾਂ ਨਾਲ ਦਿਨ ਤੰਗ ਕਰਨ ਵਾਲਾ ਵਾ। ਵੀਰੇ ਕੋਈ ਸਬਜ਼ੀ ਸੁਬਜ਼ੀ ਲਿਆ ਕੇ ਦੇ, ਮੈਂ ਹਾਂਡੀ ਬਣਾਵਾਂ, ਨਾਲੇ ਕੋਈ ਥੋੜੀਆਂ ਸੇਵੀਆਂ ਵੀ ਲਾਈ, ਮੈਂ ਖਤਮ ਵੀ ਦਵਾਣਾ। ਮੈਂ ਹੁਣੇ ਆਪਣੀ ਮਾਂ ਜਾਈ ਲਈ ਲੈ ਕੇ ਆ, ਤੂੰ ਜੋ ਆਰਡਰ ਕਰਨਾ ਮੈਂ ਉਹ ਕਰਨਾ ਇਸ ਘਰ ਦੇ ਵਿੱਚ। ਐਡਾ ਤਾਬੇਦਾਰ ਨਾ ਬਣ, ਮੈਂ ਮੈਨੂੰ ਝਾੜੂ ਪਤਾ ਆਣ ਕੇ ਲਾ ਲੂ, ਪਹਿਲਾਂ ਮੈਂ ਸਬਜ਼ੀ ਲਿਆਵਾਂ। ਜਾ ਲਿਆ ਸਬਜ਼ੀ, ਜਲਦੀ ਆਵੀਂ। ਜਾ ਲਿਆ ਸਬਜ਼ੀ। ਆਉਣੀ ਹੈ ਸਬਜ਼ੀ ਕੋ ਚੰਗੀ ਲਿਆਈ, ਨਾਲ ਕੋ ਮਾੜਾ ਮੋਟਾ ਚਿਕਨ ਵੀ ਲੈ ਆਈ। ਆਹੋ ਸਬਜ਼ੀ ਕੱਲੀ ਟਿੰਡੇ ਟਿੰਡੇ ਗੋਸ਼ਤ ਲੈ ਨਹੀਂ ਨਹੀਂ, ਸਦਮੇ ਨਾਲ ਤਾਂ ਖਾਣਾ ਹੀ ਪੈਣਾ ਭਾਜੀ, ਸਦਮੇ ਨਾਲ ਤਾਂ ਖਾਣਾ ਹੀ ਪੈਣਾ ਤੁਹਾਨੂੰ। ਕਰਾ ਲਓ ਜਿੰਨੀ ਕਿ ਮੇਰੇ ਤੋਂ ਸੇਵਾ ਕਰਾਉਣੀ ਆ। ਇੱਕ ਵਾਰੀ ਵਸੀਅਤ ਖੁੱਲ ਜਾਵੇ। ਇਸ ਜਵਾਈ ਨੂੰ ਤਾਂ ਮੈਂ ਇਦਾਂ ਇੱਥੋਂ ਕੱਢਣਾ ਵਾ ਕਿ ਜਿੱਦਾਂ ਘਰੋਂ ਚੋਂ ਰੂਹ ਕੱਢੀਦਾ ਵਾ, ਜਾਲਾ ਕੱਢੀਦਾ। ਲੈ ਇੱਕ ਗੱਲ ਤਾਂ ਤੇ ਕਨਫਰਮ ਹੋ ਗਿਆ ਨਾ ਵੀ ਤੂੰ 9-10 ਕਿਸਮਾਂ ਨਾਲ ਰੋ ਸਕਦੀ। ਮੈਂ ਹਿਸਾਬ ਲਾ ਲਿਆ ਤੇਰਾ। ਆਇਆ ਗਿਆ ਹੁੰਦਾ ਉਦੋਂ ਟੂਨ ਹੋਰ ਹੁੰਦੀ ਹੈ। ਉਹ ਮਰ ਗਏ ਉਹ ਦਾਦੇ ਆਵੇ ਆ ਵੀਰਾ ਵੇ। ਲੈ
ਲੈ ਦੱਸ, ਮਰਿਆ ਪਿਓ ਆ ਤੇ ਭੈਣ ਭਰਾ ਦਾ ਪਾਈ ਜਾਂਦਾ, ਇਹਨੂੰ ਤਾਂ ਸਮਝਾ। ਆਇਓ ਰਾਜਾ ਪਾਪ ਆ ਕੇ ਉਸ ਤੋਂ ਬਾਅਦ ਅਗਰ ਤੂੰ ਮਾੜੇ ਟੀ 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 ਲਾਵੇਂ ਨਾ ਤੇ ਮਜ਼ਾ ਆ ਜਾਊ। ਕੀ ਹੋ ਗਿਆ ਤੈਨੂੰ, ਕੀ ਹੋ ਗਿਆ? ਤੁਸੀਂ ਸਾਰਿਆਂ ਨੇ ਮੇਰੀ ਗੱਲ ਸੁਣ। ਚੱਲ ਵੀਰੇ ਚੁੱਪ ਕਰ ਜਾ। ਦਿਲ ਛੋਟਾ ਨਹੀਂ ਕਰੀਦਾ ਹੁੰਦਾ। ਇਹ ਜਾਣ ਵਾਲੇ ਜਿਹੜੇ ਨੇ ਇਹ ਨਹੀਂ ਰੁਕਦੇ। ਜਿਨ੍ਹਾਂ ਨੇ ਜਾਣਾ ਉਹਨਾਂ ਨੇ ਜਾਣਾ, ਜਿਨ੍ਹਾਂ ਨੇ ਆਉਣਾ ਉਹਨਾਂ ਨੇ ਆਉਣਾ। ਆਇਓ ਸਾਡਾ ਬਾਪ ਆ ਕੇ ਵੀਰੇ ਆਪਾਂ ਨਾ ਡਰ ਹੌਸਲਾ ਕਰ, ਹੌਸਲਾ ਕਰ, ਹੌਸਲਾ ਕਰ, ਹੌਸਲਾ ਕਰ। ਅਸੀਂ ਲੁੱਟੇ ਗਏ। ਇਹ ਸ਼ਾਇਦ ਉਹ ਆ ਕਿ ਜਿਹੜੀ ਤੈਨੂੰ ਮੈਂ ਲਿਆ ਕੇ ਵੀ ਨਹੀਂ ਦੇ ਸਕਦਾ ਹੈ। ਇਹਦਾ ਦੁੱਖ ਹੁੰਦਾ, ਇਹਦਾ ਦੁੱਖ ਤੇ ਹੈ। ਆਏ ਓਏ ਆਏ ਅੱਬਾ ਚਮਚਾ ਪੀਂਦਾ ਸੀ, ਹੁਣ ਵੀ ਚਾਹ ਪੀਂਦਾ ਹੋਣਾ। ਉਹ ਨੇਕ ਰੂਹ ਸੀ। ਆਏ ਸਵੇਰੇ ਸਵੇਰੇ ਉੱਠਣਾ ਪੈਨੇ ਹਾਂ। ਰਾਣੋ ਨੂੰ ਕਹਿਣਾ ਆਏ ਆਹੋ ਕਤਰ ਦੇ। ਨਹੀਂ, ਉਹ ਜਦੋਂ ਮੇਰੇ ਵੱਲ ਹੁੰਦੀ ਸੀ ਉਦੋਂ ਵੀ ਇਹੀ ਕਹਿੰਦਾ ਸੀ। ਆਏ ਆਏ ਨਹੀਂ ਨਹੀਂ ਵਿਆਹ ਤੋਂ ਪਹਿਲੇ। ਮੈਂ ਨਹੀਂ ਬਚਣਾ, ਤੂੰ ਮੈਂ ਨਹੀਂ ਬਚਣਾ। ਚਲੋ ਬੋਲਾ ਨਹੀਂ, ਕੀ ਹੋ ਗਿਆ ਨਹੀਂ ਭਾਈ? ਮੇਰੀ ਜਦਾਈ ਮੈਂ ਕੋਈ ਸਹੀ ਛੜੀ ਦਾ ਨਾ ਕਦੇ ਸਹੀ ਛੜੀ ਦਾ। ਓਏ ਚੱਲ ਵੀਰੇ ਚੁੱਪ ਕਰ। ਰੋਂਦੇ ਰੋਂਦੇ ਬਦਤਮੀਜ਼ ਹੋ ਜਾਂਦੇ ਤੁਸੀਂ। ਹਾਲਾਂਕਿ ਚੰਗੇ ਭਲੇ ਤੁਸੀਂ ਮਾਪਿਓ ਨਾਲ ਪਿਆਰ ਕਰਨਾ। ਸਵੇਰੇ ਸਵੇਰੇ ਉੱਠ ਕੇ ਤੋਂ ਬਾਅਦ ਹਾਂ ਅੱਬੇ ਨੇ ਕਹਿਣਾ ਹਾਂ ਮੇਰੇ ਕਹਿ ਰਹੇ ਹਾਂ। ਮੇਲੀ ਦੱਸ ਲੈ ਚਾਹ ਨਾਲ। ਤੇ ਰਾਣੋ ਨੇ ਕਹਿਣਾ ਹੈ ਨਹੀਂ, ਰਾਣੇ ਨੇ ਕਹਿਣਾ ਨਹੀਂ, ਮੁੱਕੇ ਰਾਣੇ ਨੇ ਪਰੌਂਠਾ ਬਣਾਉਣਾ ਇੰਜ ਕਰਕੇ ਬਣਾਉਣਾ, ਪੇੜੇ ਚੁੰਗਲਾਂ ਦੇਣੀਆਂ ਇੰਜ ਕਰਕੇ ਆਟੇ 'ਚ ਘਿਓ ਲਾ ਲਾ ਕੇ ਬੁਰਕੀ ਲਾ ਲਾ ਕੇ ਪੇੜਾ ਦੱਸ ਥੋੜਾ ਬਿਲਕੁਲ। ਮੈਨੂੰ ਕਿਉਂ ਲੱਗਦਾ ਕਿ ਤੂੰ ਕਾਫੀ ਦੌੜ ਕੇ ਆਇਆ। ਵੇ ਮੇਰਾ ਪਿਆ ਆਏ ਚੱਲ ਵੀਰੇ ਬਸ ਕਰ। ਏਦਾਂ ਉਹਨੇ ਮੁੜ ਕੇ ਨਹੀਂ ਆਉਣਾ, ਉਹਨੇ ਮੁੜ ਕੇ ਨਹੀਂ ਆਉਣਾ। ਬੜੀ ਔਖੀ ਜਾਨ ਛੁੱਟੀ ਹੈ, ਉਹਨੇ ਮੁੜ ਕੇ ਨਹੀਂ ਆਉਣਾ। ਮੈਂ ਕੋਈ ਨਹੀਂ ਚੱਲਿਆ ਜਾਣਾ ਮੇਰੀ ਜਦਾਈ। ਉਹ ਮੈਂ ਤਾਂ ਨਹੀਂ ਚੱਲਿਆ ਜਾਣਾ ਮੇਰੀ ਜਦਾਈ। ਵੀਰੇ 10 ਦਿਨ ਕਹਿੰਦੇ ਕੱਢ ਲੈ ਫਿਰ। ਹੌਸਲਾ ਆ ਕੀ ਅੱਬੇ ਨੇ ਦਿੱਤਾ ਵਾ? ਹੌਸਲਾ ਕਰ। ਆ ਕੀ ਵੀਰੇ ਅੱਬੇ ਦੀ ਵਸੀਅਤ। ਅੱਬੇ ਨੇ ਹਿੰਦੀ ਦੇ ਵਿੱਚ ਕੋਈ ਵਸੀਅਤ ਕਰਕੇ ਗਿਆ, ਸਾਡੇ ਕੋਲ ਵੀ ਖੋਲੇ ਨੂੰ ਨਹੀਂ ਵੀਰੇ ਨਹੀਂ ਖੋਲਣੀ, 15 ਦਿਨ ਬਾਅਦ ਖੋਲਣੀ ਹੈ। 15 ਦਿਨ ਬਾਅਦ ਓਏ ਪਿਆ ਵੇ ਮੇਰਾ ਪਿਆ ਤੇ ਪਾਈ ਜਾਣ ਡਿਆ। ਸਾਡਾ ਬਦਲ ਬਦਲ ਰੋਂਦੇ ਆ ਨਾ ਭਰਾ। ਦੁੱਖ ਬਹੁਤ ਹੋਇਆ ਵਾ। ਹੁਣ ਦੇਖ ਪੁੱਠਾ ਹੋ ਕੇ ਜਾਊਗਾ। ਬੜੀ ਲੜਾਈ ਤੋਂ ਬੜੀ ਆ ਇੱਕ ਵੀ ਟਿਕਾਣੇ ਨਾਲ ਇੱਥੇ ਮਾਰ ਲਵੇ ਨਾ, ਤੇਰੀਆਂ ਬਾਕੀ ਸਾਰੀਆਂ ਟੱਕਰਾਂ ਤੋਂ ਜਾਨ ਛੁੱਟ ਜੂ। ਪਾਗਲ ਹੋ ਗਿਆ ਤੁਸੀਂ। ਮੈਂ ਤੇ ਇਸ ਘਰ ਦੇ ਵਿੱਚ ਮਨ ਆ ਪਾਗਲ ਹੋਇਆ ਪਿਆ ਵਾਂ। ਤੁਸੀਂ ਤੇ ਬੈਠੋ ਭੈਣ ਭਰਾ ਦੋਵੇਂ। ਤੁਸੀਂ ਕਿੱਥੇ ਚੱਲੇ ਹੋ? ਮੈਨੂੰ ਕੋਈ ਜ਼ਰੂਰੀ ਕੰਮ ਆ, ਮੈਨੂੰ ਕਿਤੇ ਹੋਰ ਪਾਸੇ ਵੀ ਜਾਣ ਦਿਓ। ਮੈਨੂੰ ਕਿਤੇ ਰੋਣ ਤੋਂ ਪਰੇ ਵੀ ਹੋਣ ਦਿਓ। ਮੇਰਾ ਪਿਆ ਵੇ ਮੇਰੇ ਓਏ ਅੱਬਾ ਮਰਿਆ ਕਿਵੇਂ ਮਰ ਗਈ ਐ ਕਰੀ ਜਾਂਦੇ। ਗੱਲ ਸੁਣ ਮੈਂ ਆਨੀ ਆ। ਭੈਣੋ ਇਹ ਕਚਰਾ ਬੰਦਾ ਵਾ, ਇਹਨੇ ਸਾਰਾ ਕੁਝ ਆਪਣੇ ਨਾਵੇਂ ਲਵਾ ਲੈਣਾ ਵਾ। ਮੈਨੂੰ ਲੱਗਦਾ ਵਾ ਕਿ ਕਿਸੇ ਵਕੀਲ ਨੂੰ ਮਿਲਣ ਗਿਆ ਵਾ ਵੀ ਸਾਰਾ ਕੁਝ ਆਪਣੇ ਨਾਵੇਂ ਲਵਾ ਲੇਗਾ। ਚੱਲ ਇਹਦੇ ਪਿੱਛੇ ਚੱਲ। ਕੀ ਬਣੇਗਾ ਇਸ ਘਰ ਦਾ? ਵੀ ਸਿਆਣੇ ਬੰਦੇ ਨੂੰ ਚਾਹੀਦਾ ਆਪਣੀ ਜ਼ਿੰਦਗੀ 'ਚ ਸਾਰੇ ਕੰਮ ਕਰਕੇ ਜਾਵੇ। ਬਾਅਦ ਦੇ ਵਿੱਚੋਂ ਹੁਣ ਵਕਤ ਇਦਾਂ ਦਾ ਆ ਗਿਆ, ਮੰਨਣਾ ਕਿਸੇ ਨੇ ਭਲਾ? ਕੌਣ ਮੰਨਦਾ? ਪਤਾ ਨਹੀਂ, ਮੈਨੂੰ ਐਂ ਲੱਗਦਾ ਜਿਵੇਂ ਮੇਰੇ ਮਗਰ ਇਹ ਸਿਆਣਾ ਬੈਣਾ ਬਾਂਦਰ ਜਿਹਾ ਮੇਰੇ ਮਗਰ ਕਿਉਂ ਲੱਗਾ। ਇਹਨੂੰ ਮੈਂ ਦੱਸਦਾ ਜ਼ਰਾ। ਤੂੰ ਇਹ ਦੌੜਦਾ ਕਿੱਥੇ ਜਾਣ ਡਿਆ? ਚੱਲ ਇਹਦੇ ਮਗਰ ਓਏ। ਲੈ ਅੱਜ ਇਹਦੀ ਇੰਨੀ ਦੌੜ ਲਵਾਉਂਗਾ, ਮੈਂ ਦੇਖੂਗਾ ਰਾਤ ਨੂੰ ਕਿਦਾਂ ਪਾਗਲਾਂ ਵਾਂਗੂ ਸੌਂਗਾ। ਇਹਨੇ ਦੜਾ ਮਾਰਿਆ, ਇਹ ਤੇ ਘਰ ਵੜ ਗਿਆ। ਆਇਆ ਯਾਰ, ਦੁਪਹਿਰ ਦਾ ਟਾਈਮ ਆ, ਸੁੱਤੇ ਹੋਣੀ ਘਰ ਸੁੱਤੇ ਹੋਣੇ। ਮੈਨੂੰ ਤੈਨੂੰ ਪਤਾ ਇਸ ਟਾਈਮ ਤੇ ਬਾਹਰ ਚੱਲ ਜਾਂਦਾ ਜਵਾਈ ਆਪਣਾ। ਪੈਰੀਆਂ ਪੂਰੀਆਂ ਹੀ ਗਿਆ ਹੁਣ, ਆਪਾਂ ਜਾ ਕੇ ਕੋਈ ਝਾਤੀ ਮਾਰਦੇ, ਕੋਈ ਵਸੀਅਤ ਨਾਮਾ ਲੱਭ ਜਾਏਗਾ ਕਿਦੋਂ। ਪਾਪਾ ਲੱਭਣੀ ਹੋਰ ਕਹਿੰਦੇ ਲੱਭਣਾ ਵਾ ਯਾਰ, ਉਹਨਾਂ ਨੇ ਖਚਰਿਆਂ ਨੇ ਆਪਣੇ ਨਾਲ ਸਾਰਾ ਕੁਝ ਲਵਾ ਲੈਣਾ ਵਾ। ਉਹ ਦਵਾ ਕਿੱਦਾਂ ਲੈਣਾ? ਜਵਾਈ ਸਾਡਾ ਖਚਰਾ ਕਿਤੇ ਲੱਗਦਾ ਨਿਕਲਿਆ ਹੋਇਆ, ਨਜ਼ਰ ਨਹੀਂ ਆਉਂਦਾ। ਉਹ ਕਿੱਥੇ ਆ?
ਭੈਣ ਨਹੀਂ ਸੁੱਤੀ ਪਈ ਐ ਚੁੱਪ ਕਰਕੇ ਵੇਖ। ਹੁਣ ਮੈਨੂੰ ਦੱਸੋ ਵੀ ਕੀ ਕਰੀਏ ਵੀ ਭੈਣ ਤੁਹਾਡੀ ਕਹਿੰਦੀ ਵੀ ਇਹ ਵਸੀਅਤ ਗਵਾਚ ਗਈ। ਹੁਣ ਕੀ ਦੱਸਣਾ? ਹਾਂ ਗਵਾਈ ਤੁਸੀਂ ਆਪ ਹੋਣੀ ਹੈ ਵੀ ਅਸੀਂ ਆਪਣੇ ਨਾਵੇਂ ਲਵਾ ਲਾਂਗੇ। ਮੈਂ ਕਿਦਾਂ ਗਵਾਈ ਹੈ? ਮੈਂ ਮੈਂ ਤੇਲੀ ਵਸੀਅਤ ਆ ਜੇਬ ਮਹੱਲਾ। ਚ ਪਾ ਕੇ ਮੇਲਾ ਦੇਖਣ ਚਲਾ ਗਿਆ। ਆ ਤੇਲੀ ਮਹੱਲਾ ਓਪਰਾ ਵਾ ਹੈਂ? ਤੇਲੀ ਮਹੱਲਾ ਓਪਰਾ ਵਾ ਆਹਾ ਤੂੰ ਨਹੀਂ ਗਵਾਚਾ। ਮੈਨੂੰ ਤਾਂ ਸਾਰਾ ਪਤਾ ਵਾ। ਮੈਂ ਤਾਂ ਜਦੋਂ ਵਿਆਹ ਕੇ ਆਇਆ ਵਾਂ ਮੈਨੂੰ ਤੁਹਾਨੂੰ ਪਤਾ ਨਹੀਂ ਤੁਹਾਡੇ ਘਰ ਮੇਰੇ ਕਿੰਨੇ ਚੱਕਰ ਲੱਗ ਗਏ। ਮੈਂ ਤਾਂ ਜਦੋਂ ਦਾ ਵਿਆਹਿਆ ਗਿਆ ਇਸ ਘਰ ਦੇ ਵਿੱਚ ਮੈਂ ਤਾਂ ਰਕਸ਼ਾ ਪੱਕਾ ਲਵਾਇਆ ਵੀ ਮੈਨੂੰ ਲਾਇਆ ਤੇ ਮੈਨੂੰ ਲਿਆ। ਯਾਰ ਅਸੀਂ ਕੱਲ ਆਏ ਆਂ ਤੇ ਅੱਜ ਗਵਾਚ ਵੀ ਗਈ ਆ। ਭਰਾਵਾ ਉਹ ਭਾਈ ਮੈਨੂੰ ਕੀ ਪਤਾ ਗੱਲ ਬੰਦਿਆਂ ਦੀ ਕਰਨੀ ਚਾਹੀਦੀ ਆ। ਜਿੰਨੇ ਤੇਰੇ ਨੈਣ ਨਕਸ਼ ਤੇਜ਼ ਹੈਗੇ ਆ ਵਸੀਅਤ ਗਵਾਚਣੀ ਨਹੀਂ ਚਾਹੀਦੀ ਵੈਸੇ। ਮੈਂ ਤੇਰੇ ਕੋਲ ਸਾਫਾ ਤੇਰਾ ਪਰੇ ਸੁੱਟ ਦੇਣਾ ਤੇ ਤੂੰ ਕੰਮ 'ਚ ਚੱਲ ਜਾਣਾ। ਗੱਲ ਜ਼ੇਨ 'ਚ ਰੱਖੀ ਮੇਰੀ। ਅੱਛਾ ਬਕਵਾਸ ਕਰਦਾ ਵੀ ਮੈਂ ਕਿੱਥੇ ਲੈ ਕੇ ਜਾਣੀ ਆ? ਮੈਂ ਤੇ ਆਪ ਤੁਹਾਡੇ ਸਾਹਮਣੇ ਫਿਰਦਾ ਸਾਨੂੰ ਭਰਾ ਤੇਰੇ ਤੇ ਸ਼ੱਕ ਵਾ। ਸ਼ੱਕ ਐਡਾ ਤੁਸੀਂ ਪੱਕੀ ਉਹਨੂੰ ਫੜੀ ਫਿਰਦੇ ਸੀ ਵੀ ਤੁਸੀਂ ਸਾਨੂੰ ਫੜਾਓਗਾ। ਸ਼ੱਕ। ਜਿਹੜੇ ਉਹਨਾਂ ਦੇ ਵਾਰਿਸ ਆ ਸਹੀ। ਉਹ ਤੇਰੀ ਭੈਣ ਮੈਨੂੰ ਤਾਂ ਹੱਥ ਨਹੀਂ ਲਾਉਣ ਦਿੰਦੀ। ਪਤਾ ਨਹੀਂ 3.5 ਤੋਲੇ ਦਾ ਜਿਵੇਂ ਉਹਦਾ ਲੌਕਟ ਆ ਵੀ ਮੈਨੂੰ ਹੱਥ ਵੀ ਨਹੀਂ ਲਾਉਣ ਦਿੱਤਾ ਉਹਨੇ ਵਸੀਅਤ ਨੂੰ। ਕਹਿੰਦੀ ਮੇਰੇ ਪਿਓ ਦੀ ਆ। ਤੇ ਫਿਰ ਗਵਾਚ ਕਿੱਦਾਂ ਗਈ? ਉਹ ਮੈਨੂੰ ਕੀ ਪਤਾ ਕਿਵੇਂ ਗਵਾਚ ਗਈ? ਤੈਨੂੰ ਸਾਰਾ ਹੀ ਪਤਾ ਤੂੰ ਸਾਡੇ ਕੇ ਘੁੰਨਾ ਬਣਿਆ ਵਾ। ਉਹ ਮੈਂ ਕੁੰਨਾ ਕਾਹਨੂੰ ਬਣਨਾ? ਮੈਂ ਚਵਾਈਆਂ ਇਸ ਕਰਦਾ। ਮੈਨੂੰ ਖਬਰਦਾਰ ਕੁੰਨਾ ਕਹਿਣ ਦੀ ਕੋਸ਼ਿਸ਼ ਚੰਗਾ ਕੀਤੀ। ਜਵਾਈ ਤੂੰ। ਉਹ ਤੈਨੂੰ ਸਾਨੂੰ ਸਾਰਾ ਹੀ ਪਤਾ ਵਾ। ਉਹ ਤੁਹਾਨੂੰ ਕੁਝ ਵੀ ਨਹੀਂ ਪਤਾ। ਜੇ ਤੁਹਾਨੂੰ ਪਤਾ ਹੋਵੇ ਤੁਸੀਂ ਮੈਨੂੰ ਵੀ ਕਦੀ ਨਾ ਕਹੋ ਪਿਓ ਘਰ ਦੇ ਵਿੱਚ ਹੋਈ ਪਈ ਆ। ਮੈਨੂੰ ਇਹ ਦੱਸੋ ਵੀ ਤੁਹਾਡਾ ਪਿਓ ਕਰਕੇ ਕੀ ਗਿਆ? ਤੁਹਾਡੇ ਨਾਲ ਛੱਡ ਕੇ ਕੀ ਗਿਆ? ਆ 2-3 ਮੱਝਾਂ ਨੇ, ਆ 2 ਬਾਹਰਲੇ ਕਿੱਲੇ ਨੇ ਜਿਹੜੇ ਉਹਨਾਂ ਤੋਂ ਇਲਾਵਾ ਮੈਨੂੰ ਦੱਸੋ ਤੁਹਾਡੇ ਕੋਲ ਹੈ ਕੀ? ਕੱਲੇ ਮੂੰਹ ਨੇ ਤੁਹਾਡੇ ਕੋਲ। ਇਹਨਾਂ ਨੂੰ ਵੇਚ ਲਓ ਜਿੱਥੇ ਵੇਚਣਾ। ਸਾਡੇ ਕੋਲ ਤਾਂ ਪਿਓ ਕੋਲ ਆ ਹੀ ਬੜਾ ਗਲਤ ਫੈਸਲਾ ਹੋ ਗਿਆ ਸੀ। ਪਿਓ ਕੋਲੋਂ ਗਲਤ ਫੈਸਲਾ ਹੋ ਗਿਆ? ਅੱਛਾ ਜੀ ਮੇਰੀਆਂ ਲੱਤਾਂ ਬਾਹਾਂ ਵਿੰਗੀਆਂ ਵਾ। ਹਾਂ ਨਹੀਂ ਤੇਰੀਆਂ ਤੇਰੀਆਂ 7 ਵਜੇ ਸ਼ਾਮ ਨੂੰ ਫਾਲਜ ਹੋ ਜਾਂਦਾ ਵਾ। ਮੈਨੂੰ ਕੀ ਗੱਲ ਆ? ਗੇਰ ਵਰਗਾ ਮੂੰਹ ਆ, ਗੇਰ ਵਰਗਾ ਮੋਟਰਸਾਈਕਲ ਦੇ ਗੇਰ ਵਰਗਾ ਮੂੰਹ ਆ। ਆ ਗੇਰ ਵਰਗਾ ਵਾ? ਆਪਣੀ ਭੈਣ ਕੇ ਪੁੱਛੋ। ਉਹ ਕਹਿੰਦੀ ਦਲੇਰ ਵਰਗਾ ਵਾ। ਦਲੇਰ ਦਲੇਰ ਤਾਂ ਆਪਾਂ ਹੀ ਹੋਣਾ ਜਦ ਖਾਣਾ ਪੀਣਾ ਸਾਡੇ ਘਰੋਂ ਆ। ਆ ਮੱਝਾਂ ਗਾਵਾਂ ਦਾ ਦੁੱਧ ਮਿਲਣ ਡਿਆ ਤੈਨੂੰ ਪੀਣ ਨੂੰ। ਤੁਹਾਡੇ ਖਾਣ ਪੀਣ ਬਹੁਤ ਇੱਥੇ ਆਲਾ ਵਾ। ਮਿੰਟ ਬਾਅਦ ਇੱਥੇ ਮੱਛੀ ਪੱਕਦੀ ਆ। ਹੁਣ ਸ਼ੁਕਰਾਨਾ ਹੋ ਯਾਰ। ਮੇਰੇ ਭਰਾ ਦਾ ਅੱਬੇ ਨੇ ਤੈਨੂੰ ਮਾਈ ਦੇ ਕੇ ਤੋਰਤਾ ਤਦ ਕਰਕੇ ਤੁਹਾਨੂੰ ਮੱਝ ਮੈਨੂੰ ਜਦੋਂ ਉਦੋਂ ਦਿੱਤੀ ਆ ਜਦੋਂ ਦੁੱਧ ਦੇਣਾ ਛੱਡ ਗਈ। ਮੈਂ ਹੁਣ ਕਸਾਈਆਂ ਕੋ ਰੇਟ ਲਵਾਉਣ ਜਾਣਾ ਹਰ ਵਾਰੀ। ਹੁਣ 15 ਕਿਲੋ ਦੁੱਧ ਵੀ ਤੇ ਉਹੀ ਦੇਣ ਡਈ ਇੱਕ ਟਾਈਮ ਦਾ। 15 ਕਿਲੋ ਕਿੱਥੇ ਦੁੱਧ ਮੈਨੂੰ ਕਰਕੇ ਦਿਖਾਉਣਾ ਉਹ 15 ਯਾਰ ਸਾਨੂੰ ਨਹੀਂ ਇਸ ਗੱਲ ਦਾ ਪਤਾ। ਸਾਨੂੰ ਤੋਂ ਸਾਡੇ ਜਾਇਦਾਦ ਦੇ ਪੇਪਰ ਦੇ ਸਾਮਾ ਬਾਦੋਂ ਡਾਕਟਰਾਂ ਨੇ ਆਣ ਕੇ ਪਤਾ ਕੀਤਾ ਵੀ ਆ ਮੱਝ ਜਿਹੜੀ ਇੰਨਾ ਘੱਟ ਦੁੱਧ ਕਿਉਂ ਦੇਣ ਡਈ ਆ। ਦੱਸ ਕੋਈ ਹੁੰਦਾ ਵੀ 1.5 ਕਿਲੋ ਮੱਝ ਦੁੱਧ ਦਿੰਦੀ ਹੋਵੇ ਦੋਵਾਂ ਟਾਈਮਾਂ ਦਾ? ਉਹ 1.5 ਕਿਲੋ ਬੱਕਰੀ ਦਿੰਦੀ ਹੈ। 15 ਕਿਲੋ ਦੇ ਘਰ ਸਾਡੇ ਹੁਣ ਵੀ 16-17 ਕਿਲੋ ਦਿੰਦੀ ਹੋਣੀ। ਓਏ ਉਹ ਨਹੀਂ ਦਿੰਦੀ। ਉਹਦਾ ਪਤਾ ਕਰਾਓ। ਉਹਦੀ ਖੁਰਾਕ ਵਧਾਓ। ਇਹ ਤਾਂ ਉਹਨੇ ਇੰਨਾ ਦੁੱਧ ਦੇਣਾ। ਨੀਅਤ ਤੇਰੀ ਕੀ ਚੰਗੀ। ਦੇਖਿਆ ਅੱਬੇ ਨੇ? ਮੈਨੂੰ ਤਾਂ ਇਹ ਨਹੀਂ ਸਮਝਦੇ ਚ ਦੇਖਿਆ ਕੀ ਅੱਬੇ ਮੈਂ ਨੇ। ਤੇਰੇ ਅੱਬੇ ਨੂੰ ਕਦੀ ਕੋਈ ਦਿਖਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵੀ ਮੈਂ ਕੋਲ ਕੁਛ ਹੈ ਆਪਣੀ ਦਿਖਾਵਾਂ। ਵਸੀਅਤ ਦੱਸ ਕਿੱਥੇ ਆ? ਰੌਲੇ ਚ ਗੱਲ ਨਾ ਮੁਕਾ। ਵਸੀਅਤ ਦਾ ਮੈਨੂੰ ਨਹੀਂ ਪਤਾ। ਮੈਨੂੰ ਤਾਂ ਕਾਲੀ ਬੂਥੀ ਕਿਹਨੂੰ ਪਤਾ ਵਾ? ਗੱਲ ਸੁਣ ਲੈ ਮੇਰੇ। ਤੈਨੂੰ ਨਹੀਂ ਪਤਾ ਕਿਹਨੂੰ ਆ? ਬੇ ਰੌਣ ਕੇ ਨੈਣ ਨਕਸ਼ਾਂ ਵਾਲਿਆ ਸਮਝ ਲੱਗੀ? ਮੈਂ ਤੁਹਾਨੂੰ ਕਹਿਣ ਡਿਆ ਹਾਂ। ਤੁਸੀਂ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ਰਾਫਤ ਨਾਲ ਮੁਕਾਉਣੀ ਚਾਹੁੰਦਾ ਤੇ ਤੁਸੀਂ ਸ਼ਰਾਫਤ ਵਾਲੇ ਪਾਸੇ ਆ ਨਹੀਂ ਰਹੇ। ਅਸੀਂ ਓਏ, ਬੈਠ- ਮੇਰੇ ਘਰ ਥੋੜਾ ਖਾਲੀ ਕੂਲਰ। ਅੱਜ ਤੋਂ ਬਾਅਦ ਇਸ ਘਰ ਦੇ ਵਿੱਚ ਜੇ ਮੇਰੀ ਇੱਜ਼ਤ ਨਹੀਂ ਨਾ ਕਰਨੀ ਤੁਸੀਂ ਤੇ ਮੈਂ ਇਸ ਘਰੋਂ ਚੱਲਾਂ। ਬਸ ਤੁਸੀਂ ਰਵੋ। ਓਏ ਬਗੈਰ ਤੋਂ ਛੱਡ ਦੋ ਆਪਣੇ ਬਹਿਨੋਈ ਨੂੰ। ਤੁਹਾਨੂੰ ਸ਼ਰਮ ਜਾਂ ਨਹੀਂ ਹੈਗੀ? ਛੱਡੋ ਕੀ ਅਸੀਂ ਜੱਗੂ ਦੇ ਬੱਗੂ ਆ? ਨਹੀਂ ਤੁਸੀਂ ਕਿਸ ਤਰ੍ਹਾਂ ਫੜਿਆ? ਛੱਡ ਦੋ ਬਹਿਨੋ ਜਗਾ ਗੁੱਡਾ ਵਾ ਛੱਡ ਦਈਏ। ਇਸ ਘਰ 'ਚ ਮੇਰੀ ਇਹ ਇੱਜ਼ਤ ਹੈ। ਹੈ ਹੀ ਨਹੀਂ। ਵਸੀਅਤ ਦੱਸ ਪਹਿਲੋਂ। ਇਹ ਜਵਾਈ ਲੱਗਦਾ ਨਹੀਂ। ਇਹਨਾਂ ਨੂੰ ਲੱਗਦਾ ਚੋਰ ਫੜਿਆ ਕਰੋ। ਤੁਸੀਂ ਕੌਣ ਹੁੰਦੇ ਹੋ ਉਹਨਾਂ ਦਾ ਗਿਰੇਬਾਨ ਫੜਨ ਵਾਲੇ? ਤੂੰ ਤਾਂ ਕਹਿੰਦੀ ਵਸੀਅਤ ਗਵਾਚ ਗਈ ਆ ਤੇ ਆ ਗਈ ਆ। ਇਹ ਮੈਨੂੰ ਲੱਗਦਾ ਗਟਰਾਂ ਦਾ ਬਿੱਲ ਆ ਗਿਆ ਤੁਹਾਨੂੰ। ਔਰ ਬਕਵਾਸ ਨਾ ਕਰੀ ਯਾਰ। ਤੈਨੂੰ ਗਟਰਾਂ ਦਾ ਲੱਗਣਾ, ਤੈਨੂੰ ਅੱਛਾ, ਗਟਰਾਂ ਦਾ ਠਹਿਰੋ, ਲੱਗਣਾ। ਤੈਨੂੰ ਵੀ ਆਉਂਦਾ ਗਟਰਾਂ ਦਾ ਬਿੱਲ? ਤੂੰ ਤਾਂ ਆਪ ਗਟਰ ਕੱਢਣ ਵਾਲਾ। ਉਹ ਗਟਰ ਕੱਢਣ ਵਾਲੀ ਸੀਖੇ। ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਝੂਠ ਬੋਲੋ। ਵਸੀਅਤ ਗਵਾਚ ਗਈ ਹੈ ਤੇ ਵਸੀਅਤ ਮੇਰੇ ਕੋਲ ਹੈ। ਬਹਿਓ ਤੁਸੀਂ। ਤੁਹਾਨੂੰ ਜਿਹੜੀ ਅੱਗ ਲੱਗੀ ਹੈ ਆ ਫੜੋ। ਇਹਨਾਂ ਨੂੰ ਪੜ੍ਹ ਕੇ ਸੁਣਾਓ। ਹਾਏ ਇਸ ਘਰ ਦੇ ਰੌਲੇ ਦੇਖ ਲਓ ਕਿ ਹੁਣ ਜਵਾਈ ਵਸੀਤਾ ਸੁਣਾਉਣਗੇ ਤੇ ਸਾਲੇ ਸੁਣਨਗੇ ਚੁੱਪ ਕਰਕੇ। ਸਾਲੇ ਬਹਿ ਬੜੇ ਜਾ। ਸੁਣਨ ਵਾਸਤੇ ਹੁੰਦੇ ਆ। ਇਹ ਸਾਲਾ ਨਾਮ ਗੱਲ ਬਤਾ ਨਾ ਮੈਂ ਤੈਨੂੰ ਦੱਸਾਂ ਹੁਣ। ਦਾਲਾ ਲਫੜ ਤੂੰ ਪੜ ਲਾ। ਉਹ 4 ਜਮਾਤਾਂ ਤੁਸੀਂ ਪੜ੍ਹੇ ਨੇ ਅੰਗੂਠੇ ਲਾ ਲਾ ਕੇ ਮੂੰਹ ਅੰਗੂਠੇ ਵਰਗੇ ਕਰ ਲਏ ਤੁਸੀਂ। ਗੁੱਠੇ ਵਰਗੇ ਵੀ ਕਰਦੇ ਜਿਹੜਾ ਪੜ੍ਹਿਆ ਲਿਖਿਆ ਬੰਦਾ ਉਹਨੇ ਪੜ੍ਹਨਾ। ਉਹ ਪੜ ਲਾ ਜਿਹੜਾ ਤੂੰ ਮਹੱਲੇ 'ਚ ਡਾਕਟਰ ਲੱਗਾ ਵਾ ਪੜ ਲਾ। ਤੂੰ ਇੱਥੇ ਬਹਿ ਜਾ। ਮੈਨੂੰ ਐ ਲੱਗਦਾ ਜਿਵੇਂ ਮੇਰੇ ਸਿਰ 'ਚ ਥੁੱਕ ਕੇ ਭੱਜ ਜਾਣਾ। ਬਹਿ ਜਾ ਇੱਥੇ। ਪਤਾ ਨਹੀਂ ਕਦੋਂ 5 ਕੀਤੀਆਂ ਚੇਤੇ ਆ ਤੈਨੂੰ। ਵੀਰੇ ਬਸ ਕਰ ਦੇ। ਬਸ ਕਰ ਭੈਣ। ਮੈਨੂੰ ਨਹੀਂ ਸੀ ਪਤਾ ਤੂੰ ਫਫੇ ਕੁੱਟਣੇ ਨਿਕਲਣਾ। ਉਹਨੂੰ ਫੜਾਤੀ ਹਰ ਚੁੱਪ ਕਰ ਸ਼ਾਇਦ। ਜਾਓ। ਚੁੱਪ ਕਰ ਜਾਓ। ਫੜਾਤੀ। ਆ ਵਸੀਅਤ ਖੋਲਦੀ ਸੁਣੋ। ਖੋਲ ਲਾ ਇਹਨੂੰ। ਮਠਿਆਈ ਦਾ ਡੱਬਾ ਵਾ ਖੋਲ ਇਹਨੂੰ। ਜੇ ਮਠਿਆਈ ਦਾ ਹੁੰਦਾ ਤਾਂ ਤੁਸੀਂ ਥੱਲੋਂ ਪਾੜ ਕੇ ਕੱਢ ਲੈ ਜਾਣਾ ਸੀ ਵਿੱਚੋਂ ਰਸਗੁੱਲਾ। ਮਿਹਣੇ ਤਾਨੇ ਬਹੁਤ ਆਉਂਦੇ ਆ। ਇੱਕ ਮਿੰਟ ਚੁੱਪ ਕਰ ਬਕਵਾਸ। ਕੋਈ ਕੀ ਆ ਸਾਨੂੰ ਵੀ ਸੁਣਾ। ਭਾਵ ਵਸੀਅਤ ਮਿੱਠੀ ਆ। ਮੱਖੀਆਂ ਬੈਠਣੀਆਂ ਉੱਤੇ। ਮੂੰਹ ਸਵਾਰੀ ਜਾਣ। ਮੈਂ ਪੜ੍ਹ ਲਈ ਸਾਰੀ। ਮੈਂ ਸਕਰੀਨ ਨਾਲ ਪੜ੍ਹੀ ਹੈ ਪੁੱਤਰ। ਤੇ ਸਾਨੂੰ ਸਾਰੇ ਦੱਸਣੀ ਆ ਪੜ ਕੇ। ਇਹਨਾਂ ਨੂੰ ਦੱਸ ਦਿਓ। ਇਹਨਾਂ ਨੂੰ ਬਹੁਤ ਜਲਦਬਾਜ਼ੀ ਹੈ। ਲਓ ਜੀ ਤੁਹਾਡਾ ਪਿਓ ਬੜਾ ਅੱਛਾ ਸ਼ਖਸ ਸੀ ਸਾਨੂੰ ਪਤਾ। ਤੇ ਉਹਨੇ ਆਪਣੀ ਵਸੀਅਤ 'ਚ ਲਿਖਿਆ ਕਿ ਮੇਰੇ ਜਿੰਨੇ ਵੀ ਬੱਚੇ ਨੇ ਇਹ ਸਾਰਿਆਂ ਨੂੰ ਮੇਰੀ ਜਿੰਨੀ ਵੀ ਜਾਇਦਾਦ ਹੈ ਉਹ ਸਾਰਿਆਂ ਦਾ ਹਿੱਸਾ ਬਰਾਬਰ ਦਾ ਦਿੱਤਾ ਜਾਵੇ। ਲਓ ਜੀ ਬਹੁਤ ਮਿਹਰਬਾਨੀ। ਤੁਸੀਂ ਮੇਰਾ ਹਿੱਸਾ ਮੈਨੂੰ ਦਿਓ। ਵੀਰੇ, ਮੈਂ ਪੂਰੀ ਤਾਂ ਗੱਲ ਵਿੱਚੋਂ ਤਾਂ ਸੁਣ ਵੱਖਰਾ ਲੈ। ਹੋਵਾਂ ਨਾ।
ਤੇ ਆਪਣੀ ਕਮਾਵਾਂ ਆਪਣੀ ਖਾਵਾਂ। ਮੈਂ ਵੀ ਆਪਣਾ ਹਿੱਸਾ ਲੈ ਕੇ ਕਾਰੋਬਾਰ ਕਰਾਂਗਾ ਅੱਛੇ ਤਰੀਕੇ ਨਾਲ। ਉੱਠੋ ਜੀ। ਵੀਰੇ ਪੁੱਤਰ ਗੱਲ ਸੁਣੋ, ਹਾਂਜੀ ਅਗਰ ਤੁਸੀਂ ਇੱਕ ਹੋ ਕੇ ਰਹੋਗੇ ਹਾਂਜੀ ਤੇ ਫਿਰ ਤੁਹਾਡਾ ਹਿੱਸਾ ਤੁਹਾਡੇ ਆਪਸ ਦੇ ਵਿੱਚ ਵੰਡਿਆ ਜਾਣਾ ਵਾ। ਅਗਰ ਤੁਸੀਂ ਆਪਣਾ ਅਲੱਗ-ਅਲੱਗ ਹੋਣਾ ਵਾ ਤੇ ਫਿਰ ਤੁਸੀਂ ਜਾ ਕੇ ਆਪਣੀ ਖਾਓ ਤੇ ਆਪਣੀ ਕਮਾਓ। ਉਹ ਨਹੀਂ ਸੀ ਤੇ ਗਲਤ ਫਹਿਮੀ ਨੇ ਐਵੇਂ ਤੇਰੇ ਤੇ ਸ਼ੱਕ ਕਰਦੇ, ਤੂੰ ਸਾਡਾ ਜਵਾਈ ਭਾਈ ਆ, ਅਸੀਂ ਇਤਫਾਕ ਨਾਲ ਇੱਥੇ ਹੀ ਰਹਿਣਾ ਵਾ। ਉਹ ਭਾਈ ਜਿੰਨਾ ਸਾਡਾ ਪਿਆਰ ਹੈ ਨਾ ਆਪਸ ਚ ਭੈਣ ਭਰਾਵਾਂ ਦਾ, ਉਹਦੇ ਵਿੱਚ ਤੂੰ ਬੜਿਆ ਵਾ ਤੇ ਸਾਡੇ ਫਰਕ ਪਏ ਆ, ਨਹੀਂ ਤਾਂ ਸਾਡਾ ਤਿੰਨਾਂ ਦਾ ਭੈਣ ਭਰਾ ਦਾ ਪਿਆਰ ਹੀ ਬਹੁਤ ਸੀ। ਅੱਛਾ, ਹਾਂ। ਸਾਨੂੰ ਮਾਂ ਪਿਓ ਤਾਂ ਤੋਂ ਸਾਫਾ ਹੀ ਮੋਢੇ ਤੇ ਤਾਂ ਰੱਖਿਆ ਵੀ ਪਤਾ ਨਹੀਂ ਕਿਹੜੇ ਟਾਈਮ ਤੈਨੂੰ ਹਿੱਸਾ ਪਵਾ ਕੇ ਜਾਣਾ ਪੈਣਾ ਵਾ। ਮੇਰੀ ਗੱਲ ਸੁਣ ਲੈ, ਦੇਖੋ ਜੀ ਪਿਆਰ ਇਤਫਾਕ ਦੇ ਨਾਲ ਹੀ ਇਸ ਘਰ ਦੇ ਵਿੱਚ ਰਹਿਣਾ ਵਾ। ਮੈਂ ਬਾਹਰ ਕਿੱਥੇ ਰਹਿਣਾ, ਮੈਂ ਵੀ ਇੱਥੇ ਤੁਹਾਡੇ ਕੋਲ ਹੀ ਰਹਿਣਾ, ਮੈਨੂੰ ਵੀ ਤਾਂ ਪਿਆਰ ਇਤਫਾਕ ਆਉਂਦਾ ਜੀ। ਇਤਫਾਕ ਆਉਂਦਾ ਤੁਹਾਨੂੰ? ਹਾਂ ਪਰ ਠੀਕ ਹੈ ਫਿਰ ਅੱਡਾ ਨਾ ਅੱਜ ਤੋਂ ਬਾਅਦ ਪਿਆਰ ਇਤਫਾਕ ਨਾ ਪਾ। ਲਾਵਾਂਗੇ, ਤੂੰ ਵੀ ਹੱਥ ਲਾ ਓਏ, ਆ ਦੂਜਾ ਹੱਥ ਲਾਏ ਦੀ ਉਂਗਲਾਂ ਨਹੀਂ ਪੂਰੀਆਂ, ਆ ਲਿਆ ਤੂੰ ਵੀ ਲਿਆ ਹੱਥ ਤੇ, ਆ ਤੁਹਾਡੀ ਭੈਣ ਦੇ ਉੱਤੇ ਹੱਥ ਤੇ ਹੱਥ ਮੇਰਾ, ਥੱਲੇ ਹੱਥ ਤੁਹਾਡੇ। ਅੱਜ ਚੋ ਕਸਮ ਖਾਓ ਅਸੀਂ ਜਿੰਨੀ ਦੇਰ ਵੀ ਰਵਾਂਗੇ ਇੱਕ ਹੋ ਕੇ ਰਵਾਂਗੇ, ਇਕੱਠੇ ਰਵਾਂਗੇ। ਇਕੱਠੇ ਰਵਾਂਗੇ ਤੇ ਅਸੀਂ ਤੁਹਾਡੇ ਵਾਲੀ ਰਵਾਂਗੇ।